ਬਿਸਮਿਲ੍ਲਾਹਿਰ ਰਹਿਮਾनिर रहीम। ਸੱਜਣੋ ਤੇ ਮਿੱਤਰੋ, ਕਿਸੇ ਜ਼ਮਾਨੇ ਵਿੱਚ ਇੱਕ ਲਤੀਫਾ ਸੁਣਿਆ ਸੀ ਜਿਹੜਾ ਪਿਛਲੇ ਦਿਨੀ ਬਹੁਤ ਯਾਦ ਆ ਰਿਹਾ ਸੀ। ਸੁਣਾਉਣ ਵਾਲੇ ਨੇ ਗੱਲ ਇਹ ਸੁਣਾਈ ਕਿ ਪਿਛਲੇ ਜ਼ਮਾਨੇ ਵਿੱਚ ਸ਼ਰਾਬ ਦਾ ਟਰੱਕ ਕਿਸੇ ਜੰਗਲ 'ਚੋਂ ਗੁਜ਼ਰ ਰਿਹਾ ਸੀ। ਰਾਹਾਂ ਪੁੱਠੀਆਂ ਸਿੱਧੀਆਂ ਅਤੇ ਹਰ ਪੈਰ ਉੱਤੇ ਟੋਇਆ। ਰਾਤ ਦਾ ਵੇਲਾ ਸੀ। ਟਰੱਕ ਚਲਾਉਣ ਵਾਲੇ ਨੂੰ ਵੀ ਸਮਝ ਨਾ ਆਈ ਅਤੇ ਫਿਰ ਉਹਨੇ ਵੀ ਸ਼ਾਇਦ ਅੱਧਾ ਚਾੜਿਆ ਹੋਇਆ ਸੀ। ਟਰੱਕ ਉਲਟ ਗਿਆ, ਸ਼ਰਾਬਾਂ ਰੁੜ ਗਈਆਂ। ਡਰਾਈਵਰ ਅਤੇ ਉਹਦੇ ਨਾਲ ਦੇ ਹੈਲਪਰ ਨੂੰ ਸੱਟਾਂ ਵੀ ਲੱਗੀਆਂ ਅਤੇ ਨੁਕਸਾਨ ਵੀ ਕਾਫੀ ਹੋਇਆ। ਅਗਲੇ ਦਿਹਾੜੇ ਕੰਪਨੀ ਨੇ ਬਚੇ ਕਿਤੇ ਸ਼ਰਾਬ ਦੇ ਡਰਮ ਇੱਕ ਨਵਾਂ ਲੋਡਰ ਮੰਗਵਾ ਕੇ ਲੱਦ ਲਿਆ। ਜਿਹੜੇ ਡਰਮ ਟੁੱਟ ਗਏ ਸਨ ਉਹਨੂੰ ਉੱਥੇ ਹੀ ਛੱਡ ਦਿੱਤਾ ਗਿਆ। ਉਲਟਾ ਹੋਇਆ ਟਰੱਕ ਸਿੱਧਾ ਕਰਕੇ ਇੱਕ ਦੂਜੇ ਟਰੱਕ ਨਾਲ ਟੋਚਨ ਪਾਇਆ ਅਤੇ ਉਹਨੂੰ ਖਿੱਚ ਧਰੂ ਕੇ ਬਾਹਰ ਲੈ ਗਿਆ। ਹੁਣ ਜੰਗਲ ਵਿੱਚ ਕਈ ਅਜਿਹੇ ਡਰਮ ਮੌਜੂਦ ਸਨ ਜਿਨ੍ਹਾਂ ਵਿੱਚ ਮਾੜੀ ਮੋਟੀ ਸ਼ਰਾਬ ਮੌਜੂਦ ਸੀ। ਹੋਰ ਤਾਂ ਕਿਸੇ ਨੂੰ ਸਮਝ ਨਾ ਆਈ ਜਾਂ ਕਿਸੇ ਜਾਨਵਰ ਨੇ ਨੋਟਿਸ ਨਾ ਲਿਆ, ਪਰ ਇੱਕ ਚੂਹਾ ਖਰਵਸਤੀਆਂ ਕਰਦਾ, ਨੱਚਦਾ, ਟੱਪਦਾ ਸ਼ਰਾਬ ਦੇ ਉਸ ਡਰਮ ਵਿੱਚ ਜਾ ਡਿੱਗਿਆ ਜਿਹਦੇ ਵਿੱਚ ਅੱਧੀ ਪੌਣੀ ਲੀਟਰ ਸ਼ਰਾਬ ਮੌਜੂਦ ਸੀ। ਚੂਹੇ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਜ਼ੋਰ ਲਾਇਆ ਅਤੇ ਰੌਲਾ ਵੀ ਪਾਇਆ। ਇਸ ਵਿਚਕਾਰ ਕੋਈ ਇੱਕ ਅੱਧਾ ਘੁੱਟ ਚੂਹੇ ਦੇ ਅੰਦਰ ਚਲਾ ਗਿਆ। ਉਹਨੇ ਸ਼ਰਾਬ ਦਾ ਸਵਾਦ ਚੱਖ ਕੇ ਪਹਿਲਾਂ ਤਾਂ ਇਹ ਸੋਚਿਆ ਕਿ ਵੀ ਬਾਹਰ ਤਾਂ ਨਿਕਲ ਹੀ ਜਾਣਾ, ਪਹਿਲਾਂ ਉਸ ਤੋਹਫੇ ਨੂੰ ਰੱਜ ਕੇ ਪੀ ਲਈਏ। ਚੂਹੇ ਨੇ ਰੱਜ ਕੇ ਪੀਤੀ, ਬਾਰ ਪੀਤੀ, ਇੰਨੀ ਪੀਤੀ ਕਿ ਉਹ ਇਹ ਗੱਲ ਹੀ ਭੁੱਲ ਗਿਆ ਕਿ ਉਸ ਜ਼ਾਤ ਦਾ ਚੂਹਾ ਹੈ। ਕੋਸ਼ਿਸ਼ ਕਰਕੇ ਡਰਮ ਵਿੱਚੋਂ ਬਾਹਰ ਨਿਕਲਿਆ, ਝੂਮਦਾ ਹੋਇਆ ਸ਼ਰਾਬ ਦੀ ਮਸਤੀ ਵਿੱਚ ਗਰਕ, ਟੁਰਦਾ ਬੜਕਾ ਮਾਰਦਾ ਸਿੱਧਾ ਬੱਬਰ ਸ਼ੇਰ ਦੇ ਠਿਕਾਣੇ ਜਾ ਪੜਿਆ। ਉੱਥੇ ਜਾ ਕੇ ਬੱਬਰ ਸ਼ੇਰ ਦੇ ਸਾਹਮਣੇ ਖਲੋ ਕੇ ਉਹਨੂੰ ਤਲੀਆਂ ਲਾਉਣ ਲੱਗ ਪਿਆ ਕਿ ਜੇ ਬੰਦੇ ਦਾ ਪੁੱਤਰ ਤਾਂ ਬਾਹਰ ਨਿਕਲ, ਤੈਨੂੰ ਮੈਂ ਦੱਸਾਂ ਕਿ ਗੱਭਰੂ ਨਾਲ ਮੱਥਾ ਲੱਗੇ ਅਤੇ ਮੈਦਾਨ ਕਿਵੇਂ ਸਜਦੇ ਨੇ। ਬਾਹਰ ਨਿਕਲ ਵੱਡਿਆ ਸ਼ੇਰਾ, ਅੱਜ ਜੰਗਲ ਦਾ ਰੁਸਤਮ ਤੈਨੂੰ ਦੱਸੇਗਾ ਕਿ ਤੇਰੀ ਕੀ ਔਕਾਤ ਹੈ। ਸ਼ੇਰ ਉਹਦੀਆਂ ਬੜਕਾ ਸੁਣਦਾ ਰਿਹਾ, ਤਮਾਸ਼ਾ ਵੇਖਦਾ ਰਿਹਾ। ਖੈਰ ਜਦ ਗੱਲ ਭਰੋ ਤੱਕ ਵੱਧ ਗਈ ਅਤੇ ਸ਼ੇਰ ਨੇ ਚੂਹੇ ਨੂੰ ਪੂਛ ਨੂੰ ਫੜ ਕੇ ਥੋੜ੍ਹਾ ਜਿਹਾ ਘੂਰ ਕੇ ਵੇਖਿਆ ਤਾਂ ਚੂਹੇ ਦਾ ਸਾਰਾ ਨਿਸ਼ਾਨ ਹੋ ਗਿਆ। ਮੌਤ ਨੂੰ ਸਾਹਮਣੇ ਵੇਖ ਕੇ ਉਹ ਚੂਹਾ ਜਿਹੜਾ ਥੋੜ੍ਹੀ ਦੇਰ ਪਹਿਲੋਂ ਸ਼ੇਰ ਨੂੰ ਤਲੀਆਂ ਲਾ ਰਿਹਾ ਸੀ, ਬਦਮਾਸ਼ੀ ਕਰ ਰਿਹਾ ਸੀ, ਆਪਣੀ ਔਕਾਤ ਭੁੱਲ ਕੇ ਜੰਗਲ ਦੇ ਬਾਦਸ਼ਾਹ ਨਾਲ ਮੱਥਾ ਲਾਉਣ ਦੀ ਗੱਲ ਕਰ ਰਿਹਾ ਸੀ, ਉਹ ਆਪਣੀ ਪੂਛ ਛੁਡਾਉਣ ਲਈ ਮਿੰਨਤ ਤਰਲੇ ਉੱਤੇ ਆ ਗਿਆ। ਖੈਰ ਸ਼ੇਰ ਤਾਂ ਫਿਰ ਸ਼ੇਰ ਸੀ। ਉਹਨੇ ਸਿਰਫ ਇੰਨਾ ਆਖਿਆ ਕਿ ਜੇਕਰ ਬਦਅਦਬੀ ਹੋ ਜਾਏ ਅਤੇ ਕੋਈ ਚੂਹਾ ਆਪਣੇ ਆਪ ਨੂੰ ਕਿਸੇ ਗੁਮਾਨ ਦੀ ਸ਼ਰਾਬ ਪੀ ਕੇ ਸ਼ੇਰ ਜਾਂ ਧਰਤੀ ਦਾ ਵਾਰਸ ਸਮਝਣਾ ਸ਼ੁਰੂ ਕਰ ਦੇਵੇ ਤਾਂ ਫਿਰ ਉਹਨੂੰ ਉਹਦੀ ਔਕਾਤ ਦਾ ਦੱਸਣਾ ਬਹੁਤ ਜ਼ਰੂਰੀ ਹੈ। ਮਿੱਤਰ ਪਿਆਰਿਓ, ਪਿਛਲੇ ਦਿਨੀਂ ਇੱਕ ਅਜਿਹਾ ਝੂਠਾ ਦਾਨਸ਼ਵਰ ਅਤੇ ਤਾਰੀਖ ਨੂੰ ਆਪਣੀ ਨੌਸਰਬਾਜ਼ੀ ਅਤੇ ਚਰਸਬਾਜ਼ੀ ਨਾਲ ਕੋਈ ਹੋਰ ਰੂਪ ਦੇਣ ਵਾਲਾ ਫਿਤਰਤਨ ਚੂਹਾ ਵੀ ਝੂਠੇ ਗੁਮਾਨ ਦੀ ਸ਼ਰਾਬ ਦੇ ਡਰਾਮ ਵਿੱਚ ਦੇਖ ਕੇ ਅਜਿਹਾ ਨਸ਼ੇ ਵਿੱਚ ਚੂਰ ਹੋ ਗਿਆ ਕਿ ਉਹਨੇ ਅਜਿਹੀਆਂ ਬੜਕਾਂ ਮਾਰਨੀਆਂ ਸ਼ੁਰੂ ਕਰਤੀਆਂ ਜਿਹਨਾਂ ਦਾ ਹਕੀਕਤ ਨਾਲ ਦੂਰੋਂ ਨੇੜੇ ਕੋਈ ਵਾਸਤਾ ਨਹੀਂ ਸੀ। ਇਹ ਨਸ਼ੇ ਦੇ ਡਰਮ ਵਿੱਚ ਡਿੱਗਣ ਵਾਲਾ ਚੂਹਾ ਕੌਣ ਹੈ? ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਇਹ ਚੂਹਾ ਜਿਹੜਾ ਸਾਡੇ ਪੰਜਾਬ ਦੀ ਧਰਤੀ ਉੱਤੇ ਆ ਕੇ ਇਸ ਦੀ ਰਹਿਤਲ ਅਤੇ ਬੋਲੀ ਦੇ ਖਿਲਾਫ ਬਕਵਾਸ ਕਰ ਰਿਹਾ ਹੈ। ਇਹਨੂੰ ਨਸ਼ੇ ਵਿੱਚ ਚੂਰ ਹੋ ਕੇ ਇਹ ਵੀ ਯਾਦ ਨਹੀਂ ਰਿਹਾ ਕਿ ਸ਼ੇਰ ਇਸ ਦਾ ਪਿਛੋਕੜ ਵੀ ਜਾਣਦਾ ਹੈ ਅਤੇ ਇਹਦੀ ਅਸਲੀਅਤ ਵੀ। ਇਹਦੇ ਵੱਡ ਵਡੇਰੇ ਕੌਣ ਸਨ, ਕੀ ਕਰਦੇ ਰਹੇ ਅਤੇ ਉਹਨਾਂ ਦੀ ਗੁਜ਼ਰ ਬਸਰ ਕਿਵੇਂ ਹੁੰਦੀ ਸੀ। ਮੈਂ ਇਹਨੂੰ ਬੜੀ ਵਾਰੀ ਸਮਝਾਇਆ ਕਿ ਬੰਦੇ ਦਾ ਪੁੱਤਰ ਬਣ, ਗੁਮਾਨ ਅਤੇ ਝੂਠ ਦੀ ਸ਼ਰਾਬ ਦਾ ਨਸ਼ਾ ਅਤੇ ਫਿਰ ਉਸ ਨਸ਼ੇ ਵਿੱਚ ਚੂਰ ਹੋ ਕੇ ਜਾਲਸਾਜ਼ੀ ਦੀਆਂ ਬੜਕਾਂ ਲਾਉਣਾ ਹਮੇਸ਼ਾ ਬਰਦਾਸ਼ਤ ਨਹੀਂ ਹੁੰਦੀਆਂ। ਕਦੀ ਕਦੀ ਸ਼ੇਰ ਤੁਹਾਡੇ ਜਿਹੇ ਨੌਸਰਬਾਜ਼ਾਂ ਨੂੰ ਪੂਛਲੋਂ ਫੜ ਕੇ ਉਹਦੀ ਔਕਾਤ ਵੀ ਯਾਦ ਕਰਾ ਦਿੰਦਾ ਹੈ। ਹਾਂ ਬਈ, ਪਹਿਲੀ ਗੱਲ ਤਾਂ ਇਹ ਦੱਸ ਕਿ ਤੇਰੇ ਵੱਡ ਵਡੇਰੇ ਕੌਣ ਸਨ, ਤੇਰੇ ਦਾਦੇ ਦੀ ਕਬਰ ਕਿੱਥੇ ਹੈ ਅਤੇ ਪੜਦਾਦਾ ਕਿਸ ਸ਼ਹਿਰ, ਪਿੰਡ ਜਾਂ ਕਸਬੇ 'ਚ ਦੱਸਣ ਹੈ। ਉਸ ਕਬਰਸਤਾਨ ਦਾ ਪਤਾ ਦੱਸ ਅਤੇ ਫਿਰ ਗੱਲ ਕਰ ਕਿ ਤੂੰ ਜਿਸ ਧਰਤੀ ਦਾ ਵਾਰਸ ਹੋਣ ਦੀ ਗੱਲ ਕਰ ਰਿਹਾ ਹੈ ਉਸ ਧਰਤੀ ਨਾਲ ਤੇਰਾ ਕੀ ਤਾਲੁਕ ਹੈ। ਉਹ ਝੂਠਿਆ ਜਾਣਦਿਆ ਜਿਹੜੀ ਗੱਲ ਜਾਂ ਦਾਅਵਾ ਤੂੰ ਕਰ ਰਿਹਾ ਹੈ, ਤੇਰੇ ਵੱਡ ਵਡੇਰੇ ਇਸ ਧਰਤੀ ਉੱਤੇ 400 ਸਾਲ ਪਹਿਲਾਂ ਆ ਕੇ ਵਸੇ। ਦੱਸ ਉਹ ਧਰਤੀ ਕਿਹੜੀ ਸੀ, ਉਹ ਸ਼ਹਿਰ ਕਿਹੜਾ ਸੀ, ਉਹ ਸ਼ਹਿਰ ਵਿੱਚ ਵਸਣ ਵਾਲੇ ਤੁਹਾਡੇ ਵੱਡ ਵਡੇਰੇ ਦਾ ਕੀ ਨਾਂ ਸੀ। ਚੱਲ 400 ਸਾਲ ਪੁਰਾਣੀ ਗੱਲ ਤਾਂ ਬਹੁਤ ਪੁਰਾਣੀ ਹੋ ਜਾਏਗੀ। ਤੇਰੇ ਜਿਹੇ ਬਦਨਸਲਿਆਂ ਨੂੰ ਆਪਣੀਆਂ 4 ਪੀੜ੍ਹੀਆਂ ਦੇ ਨਾਮ ਹੀ ਯਾਦ ਨਹੀਂ ਹੋਣੇ। ਤੂੰ ਇੰਝ ਕਰ, ਆਪਣੇ ਪੜਦਾਦੇ ਤੋਂ ਸ਼ੁਰੂ ਹੋ ਕੇ ਪਿਓ ਤੀਕਰ ਸਾਨੂੰ ਦੱਸ ਦੇ ਕਿ ਉਹ ਕਿਸ ਧਰਤੀ ਦੇ ਵਸਨੀਕ ਸਨ ਅਤੇ ਕਿੱਥੇ ਦਫਨ ਹੋਏ। ਤੂੰ ਨਹੀਂ ਦੱਸ ਸਕੇਗਾ, ਕਿਉਂ ਜੇ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਜਿਸ ਧਰਤੀ ਉੱਤੇ ਕਬਜ਼ੇ ਦਾ ਦਾਅਵਾ ਤੂੰ ਕਰ ਰਿਹਾ ਹੈ ਉਹ ਤੇਰੀ ਧਰਤੀ ਹੈ ਹੀ ਨਹੀਂ। ਗੱਲ 7 ਪੀੜ੍ਹੀਆਂ ਦੀ ਏ। ਇਹ ਧਰਤੀ ਉਸ ਦੀ ਏ ਜਿਹਨੇ ਆਪਣੀਆਂ 7 ਪੀੜ੍ਹੀਆਂ ਇਹਦੀ ਮਿੱਟੀ ਵਿੱਚ ਦਫਨ ਕੀਤੀਆਂ, ਜਾਂ ਫਿਰ ਉਹ ਜਿਹਨੇ ਇੱਥੋਂ ਦੇ ਰੀਤ ਰਿਵਾਜ ਇਖਤਿਆਰ ਕੀਤੇ, ਇੱਥੋਂ ਦੀ ਰਹਿਤਲ ਨੂੰ ਬੋਲੀ ਬਣਾ ਕੇ ਆਪਣਾ ਬਣਾਇਆ, ਇੱਥੋਂ ਦੇ ਲੋਕਾਂ ਨਾਲ ਮੁਹੱਬਤ ਕੀਤੀ, ਨਾ ਕਿ ਸਾਜ਼ਿਸ਼ਾਂ ਰਾਹੀਂ ਉਹਨਾਂ ਦੇ ਅਹਿਸਾਨਾਂ ਦਾ ਬਦਲਾ ਆਪਣੀ ਜ਼ਹਿਰੀਲੀ ਅਤੇ ਮੁਨਾਫਿਕ ਵਾਲੀ ਸੋਚ ਲਈ ਦਿੱਤਾ। ਮੇਰੇ ਸਵਾਲਾਂ ਦੇ ਜਵਾਬ ਵਿੱਚ ਤੂੰ ਬਾਰ-ਬਾਰ ਮੁਲਤਾਨ ਦੀ ਤਾਰੀਖ ਦਾ ਹਵਾਲਾ ਦੇ ਰਿਹਾ ਹੈ। ਉਹ ਬੇਸ਼ਰਮ ਆਦਮੀ
तेरा मुल्तान नाल की ताल्लक? तेरे वड्ड वडेरिਆਂ ਦਾ मुल्तान की मिट्टी नाल की रिश्ता? तू मुल्तान का साला लगना? मुल्तान तो मेरे पंजाब के मत्थे का टिक्का है, राजधानी मुल्तान होवे, लाहौर या फिर सियालकोट। तेनों की तकलीफ है? तू कौन होना है एक पराई धरती तो उठ के आके पंज दरियावां की धरती के खिलाफ झूठियां दावेदारियां करने वाला? मैं उस मुल्तान ते लाहौर की गल कर रहा जिहदे उत्ते किसी पराए का कब्जा नहीं सी। बहावलपुर होवे, बहावल नगर, खानपुर, रहीम यार खां या आल दुआले के सभे शहर जिन्होंने पंज दरियावां की रेतल नूं प्रवान चढ़ाया, वो सभे शहर एक सकाफत ते एक बोली के वारस ने। अमृतसर, जम्मू, पिशौर, पिंडी, झंग ते रोही सने सारा का सारा पंजाब है। तू वो बदबख्त ते बदनस्लां है जिहड़ा सिंधी एजेंट होण दे नाल नाल उन्हां एजेंसियां भी काम कर रहे हैं जिहड़ियां पंजाब दे नाल नाल मेरे सोहणे देश पाकिस्तान दी जड़ां भी वध रही हैं। पंजाब विच फितना पैदा करने वाला वो बदबख्त जिन्हें मेरी इस धरती के हर उस मनसूबे के खिलाफ जहर उगलिया जिहड़ा इहदी तरक्की का राह बन सकती सी। वो मेरे वतन का मुखलिस किवें हो सकता है? तू सिंधी एजेंट है, सिंधियां की खसिया बरदारी करने वाले कुत्तिया। जब चोलिस्तान के मुकद्दर का फैसला होने जा रहा सी, वो नहरां जिन्होंने इस रेगिस्तान के मुकद्दर में हरियाली लिखनी सी, तू तो तेरे हवारी कित्थे सन? तुसीं चोलिस्तान के हक लई आवाज़ क्यों ना चुकी? तुसीं मुजाहरे क्यों ना कीते? तुसीं उदों मारो या मर जाओ दी राह नूं क्यों ना चुनिया? उसदी वजह सिर्फ और सिर्फ ये सी कि तू पंजाब की धरती का मुखलिस नहीं, बल्कि तू उन्होंने कौम पर सिंधियां का कुत्ता है जिन्होंने मेरे पंजाब, मेरे लाहौर, मेरे पिंडी, मेरे मुल्तान, मेरे चोलिस्तान के खिलाफ हमेशा साजिश की। वो बदबख्त कौम परस्त जिन्होंने कालाबाग डैम का राह डकिया, जिन्हें मेरे पाक फौज के शहीदों का मजाक बनाया, जिहड़े अज मरियम नवाज के खिलाफ सोशल मीडिया राਹੀਂ बकवास कर रहे हैं सिर्फ इस वजह तो कि मरियम पंजाब की धी है तो उन्हें पंजाब के हक में आवाज़ चुकने का हतमी फैसला कर लिया। पंजाब दुश्मन का हर एजेंट जिहदियां डोरां मुल्क दुश्मन एजेंसियां के परवरदा कौम परस्त सिंधी हिलाउण या फिर वह माई बाप बलोचिस्तान ही बैठा हो, मैं वो कोई रियायत नहीं वरतांगा। ये गल वाजे करते जावां कि मेरे लिए हर बोली काबिल एहतराम है। मेरे देश पंजाब में मैवाती बोलने वाले वसते हैं, उर्दू स्पीकिंग भी इतने बहुत सारे ने जिन्हें महाजर हो के आए। मैं अंग्रेज़ी बोली का भी दुश्मन नहीं। शाह लतीफ़ भुटाई की बोली मैनू इंज ही अजीज़ है जिवें अपनी माँ बोली है। सिंधी रेतल पंजाब की माँ जी भैन है, दोवें इक्को तहजीब चों जम्मियां ने। मैं सिंधी, पश्तो ते बलोची का एहतराम करने वाला कौम परस्त पंजाबी हाँ, पर यह कदे बर्दाश्त नहीं करांगा क्योंकि सिंधी, बलोची या पठान आके मेरे पंजाब की बोली दे किसी खास लहजे नूं कोई होर ना दे देवे। पंजाब की बोली दे वक्खो वक्ख लहजे इहदी अजमत ते उच्ची शान की अलामत ने। शाह हुसैन, बुल्ले शाह, बाबा फरीद, मियाँ मुहम्मद बख्श वारिस शाह ते सुल्तान बाहू की लड़ी तां ही पूरी हुंदी है जद इन्हां विच ख्वाजा फरीद और दा मनका मौजूद होवे। लिहाजा जहरीलियां सोचां नूं मेरी बोली ते रेतल के खिलाफ इस्तेमाल करने तो गुरेज करो। जिन्नियां साजिशां करनियां तुसां कर लईआं, हुण मैं तुहानूं उस चूहे वांगू तोड़ घर तिकर पड़ावांगा जिहड़ा शराब के ड्रम विच डिग के ये भुल गया सी कि शेर नूं लुकारिया है ते उन्हें उहदी औकात दसनी है ते नाल उस थावें सुट्टना है जिथों दी ओह पैदाइश है। सज्जनों, मैं इन्हां पंजाब दुश्मन के हवाले नाल तफसीली गल करांगा, इन्हां कोलों हवाले भी मंगांगा ते इहनूं हर रोज़ मुनाज़रे का चैलेंज भी करांगा कि तुसीं साइकी बोली दा कोई एक सबूत लै आवो। किसी थावें किसी बजुर्ग जिथों लिखिया होया एक जुमला या मिसरा जिहदे विच उहने लफज सराकी वरतिया होवे, मैनूं विखा दिओ, मैं तुहानूं सच्चा मन लवांगा। तो जेकर तुसीं अपने प्यो की औलाद हो फिर हलाल दे होण दा सबूत दिओ। मैं तुहानूं दर्जनां हवाले पेश करना वा जिन्हां विच मुल्तान दे आले दुआले वसण वाले हर वड्डे शहर के उच्चे ते महान सूझवान शायर ने ते मौरख ने लफज पंजाबी वरतिया है। हुण गल नतारा करके मुक्केगी। जिन्ने चूहे इन्हां फिक्री मुगालते की शराब के ड्रम में गोते ला के झूठियां दावेदारियां कर रहे हैं, इन्हां सब के होश ठिकाने लावांगे। वसदा रवे मेरा सोहना देश पंजाब, जीवे मेरा सियालकोट, वसे मेरा पिशौर ते जुग जुग जीवे मेरा सोहना मुल्तान। फिर मिलांगे, इजाज़त दिओ, रब रख।